ਜਾਂਦੇ ਗੱਲ ਕਰੀਏ ਭਾਰਤ ਪਾਕਿਸਤਾਨ ਦੇ ਵਿੱਚ ਜਿਹੜੀ ਜੰਗ ਲੱਗਣ ਵਾਲੀ ਹੈ ਉਹਦੀਆਂ ਚਰਚਾਵਾਂ ਦੇ ਬਾਰੇ। ਬਿਲਕੁਲ ਪ੍ਰਵੀਨ ਜੀ, ਇੱਕ ਵਾਰ ਫਿਰ ਇਹ ਗੱਲ ਉੱਭਰਨ ਲੱਗੀ ਹੈ ਕਿ ਦੋਵਾਂ ਮੁਲਕਾਂ 'ਚ ਕੀ ਫਿਰ ਜੰਗ ਲੱਗ ਸਕਦੀ ਹੈ ਜੀ। ਉਹਦੇ ਸੰਕੇਤ ਕਈ ਪਾਸਿਓਂ ਮਿਲ ਰਹੇ ਨੇ। ਇੱਕ ਪਾਸੇ ਭਾਰਤੀ ਫੌਜ ਦੇ ਮੁਖੀ ਭੁਪਿੰਦਰ ਦਵੇਦੀ ਉਹ ਲੰਘੇ ਦਿਨੀ ਸੀਗੇ ਮਦਰਾਸ ਦੀ ITI ਦੇ ਵਿੱਚ। ਠੀਕ ਹੈ। ਤੇ ਉਦਨ ਕਰਦਿਆਂ ਉਹਨਾਂ ਨੇ ਮਿਸ਼ਨ ਸੰਦੂਰ ਦਾ ਜ਼ਿਕਰ ਕੀਤਾ ਹੈ ਨਾ। ਉਹਨਾਂ ਨੇ ਕਿਹਾ ਕਿ ਵੀ ਸਾਡੀ ਫੌਜ ਨੇ ਜਿਸ ਤਰ੍ਹਾਂ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਮੂੰਹ ਦੀ ਖਾਣੀ ਪਈ, ਪਰ ਇਸੇ ਫੌਜ ਦੇ ਵੱਖ-ਵੱਖ ਨੁਮਾਇੰਦਿਆਂ ਵੱਲੋਂ ਇਹ ਗੱਲਾਂ ਵੀ ਬਾਹਰ ਆਈਆਂ ਕਿ ਵੀ ਲੜਾਈ ਪਾਕਿਸਤਾਨ ਨਾਲ ਥੋੜਾ ਸੀ, ਚੀਨ ਵੀ ਨਾਲ ਲੜਿਆ ਹੈ। ਚੀਨ ਨੇ ਵੀ ਆਪਣੇ ਟਰਾਇਲ ਕੀਤੇ ਸੀ। ਫਿਰ ਉਹਨਾਂ ਨੇ ਉੱਥੇ ਵੀ ਗੱਲ ਕੀਤੀ ਕਿ ਵੀ ਸ਼ਤਰੰਜ ਦੀ ਖੇਡ ਵਰਗੀ ਸੀ ਲੜਾਈ, ਮਤਲਬ ਇੱਕ ਦੂਜੇ ਦੀ ਚਾਲ ਦਾ ਪਤਾ ਹੀ ਨਹੀਂ ਸੀ ਕਿ ਕੌਣ ਕਿਹੜੀ ਚਾਲ ਚੱਲ ਰਿਹਾ। ਉਹ ਕਹਿੰਦੇ ਕਿ ਅਸੀਂ ਸ਼ਤਰੰਜ ਖੇਡ ਰਹੇ ਸੀ, ਹੈ ਨਾ, ਨਹੀਂ ਪਤਾ ਸੀ ਦੁਸ਼ਮਣ ਦੀ ਅਗਲੀ ਚਾਲ ਕਿਹੜੀ ਹੋਈ। ਸੋ ਇਹ ਸੰਕੇਤ ਦੇ ਨਾਲ ਨਾਲ ਜਦੋਂ ਉਹਨਾਂ ਨੇ ਇਹ ਕਿਹਾ ਕਿ ਛੇਤੀ ਹੋ ਸਕਦੀ ਹੈ ਅਗਲੀ ਜੰਗ, ਹੁਣ ਅਸੀਂ ਉਸੇ ਮੁਤਾਬਕ ਤਿਆਰੀ ਕਰ ਰਹੇ। ਸੋ ਇਹਦੇ ਕੀ ਅਰਥ ਨੇ? ਮਤਲਬ ਭਾਰਤੀ ਫੌਜ ਦਾ ਮੁਖੀ ਇੱਕ ਜਨਤਕ ਸਮਾਗਮ 'ਚ ਜੇ ਗੱਲ ਕਹਿੰਦਾ ਪਾਕ ਨਾਲ ਜਲਦੀ ਯੁੱਧ ਹੋਣ ਦੇ ਸੰਕੇਤ ਨੇ, ਤੇ ਅਸੀਂ ਹੁਣ ਉਹਦੀ ਤਿਆਰੀ ਉਸ ਤਰੀਕੇ ਕਾਰ ਨਾਲ ਵਿੱਢੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪਾਕਿਸਤਾਨ ਦੀ ਪਿੱਠ ਤੇ ਚੀਨ ਦਾ, ਚੀਨ ਹੁਣ ਅਮਰੀਕਾ ਵੀ ਹੈ। ਅਮਰੀਕਾ ਵੀ ਆ ਗਿਆ ਸੀ। ਤੋ ਇਸ ਲਈ ਇਹ ਜਨਤਕ ਤੌਰ ਤੇ ਕਹਿਣ ਦੇ ਬਹੁਤ ਅਰਥ ਨੇ। ਬੇਸ਼ੱਕ ਭਾਰਤ ਸਰਕਾਰ ਹੁਣ ਅਸਿੱਧੇ ਰੂਪ 'ਚ ਟਰੰਪ ਨੂੰ ਜਵਾਬ ਦੇਣ ਲੱਗੀ, ਅਜੇ ਵੀ ਸਿੱਧੇ ਰੂਪ 'ਚ ਨਹੀਂ ਦੇ ਰਹੀ, ਅਸਿੱਧੇ ਰੂਪ 'ਚ ਜਵਾਬ ਦੇਣ ਲੱਗੀ ਹੈ। ਚਾਹੇ ਉਹ ਰੂਸ ਦੇ ਰਾਸ਼ਟਰਪਤੀ ਨਾਲ ਫੋਨ ਤੇ ਗੱਲ ਕਰਕੇ ਹੋਵੇ, ਹੈ ਨਾ, ਚਾਹੇ ਸਮਝੌਤਿਆਂ ਦਾ ਖੰਡਨ ਕਰਕੇ ਹੋਵੇ, ਚਾਹੇ ਕਿਸਾਨਾਂ ਦੀ ਗੱਲ ਕਰਕੇ ਹੋਵੇ, ਚਾਹੇ ਟੈਰਿਫ ਬਾਰੇ ਬੋਲ ਕੇ ਹੋਵੇ। ਸੋ ਕਿਸੇ ਤਰੀਕੇ ਨਾਲ ਮਤਲਬ ਕਿ ਸਿੱਧੇ ਰੂਪ 'ਚ ਕਹਿਣ ਲੱਗੀ, ਅਜੇ ਵੀ ਟਰੰਪ ਦਾ ਨਾਂ ਨਹੀਂ ਕੋਈ ਵੀ ਲੈ ਰਿਹਾ ਜੀ ਜੀ, ਪਰ ਸੁਨੇਹਾ ਉਧਰੋਂ ਵੀ ਅਜਿਹਾ ਹੀ ਆ ਰਿਹਾ, ਉਧਰੋਂ ਵੀ ਕੋਈ ਠੰਡਾ ਬੁੱਲਾ ਨਹੀਂ ਆ ਰਿਹਾ। ਉਹ ਵੀ ਸ਼ਰਾਰਤਾਂ ਘਟ ਰਹੇ। ਪਾਕਿਸਤਾਨੀ ਫੌਜ ਦੇ ਮੁਖੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਨੇ ਆਪਣੇ ਵਾਈਟ ਹਾਊਸ 'ਚ ਬੁਲਾ ਕੇ ਜਿਵੇਂ ਰੋਟੀ ਖਿਲਾਈ, ਉਹਦੇ ਬਹੁਤ ਅਰਥ ਨੇ। ਮਤਲਬ ਦੁਨੀਆ ਦਾ ਆਪਣੇ ਆਪ ਨੂੰ ਤਾਕਤਵਰ ਕਹਾਉਣ ਵਾਲਾ ਰਾਸ਼ਟਰਪਤੀ ਪਾਕਿਸਤਾਨ ਦੇ ਮੁਲਕ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਸੱਦਦਾ ਤਾਂ ਵੀ ਸਮਝ ਆਉਂਦਾ, ਸਹੀ ਕਿ ਕੋਈ ਰੁਤਬਾ ਉਹਦਾ ਤਾਂ ਹੈ ਨਾ। ਤੇ ਫੌਜ ਵਾਲੇ ਨੂੰ ਰਾਸ਼ਟਰਪਤੀ ਬੁਲਾ ਕੇ ਰੋਟੀ ਖਿਲਾ ਰਿਹਾ, ਇਹਦਾ ਕੀ ਮਤਲਬ? ਮਤਲਬ ਤੁਸੀਂ ਭਾਰਤ ਨੂੰ ਦੱਸਣਾ ਚਾਹੁੰਦੇ ਹੋ ਕਿ ਦੇਖ ਇਹਦੀ ਪਿੱਠ ਤੇ ਮੇਰਾ ਹੱਥ ਹੈ, ਸਹੀ ਹੈ, ਕਿ ਮੇਰੇ ਨੱਚਦਾ। ਤੇ ਹੁਣ ਜਦੋਂ ਭਾਰਤੀ ਫੌਜ ਦੇ ਮੁਖੀ ਇਹ ਕਹਿ ਰਹੇ ਨੇ ਕਿ ਠੀਕ ਹੈ ਅਗਲੀ ਵੀ ਤਿਆਰੀ ਹੈ ਸਾਡੀ, ਜੇ ਜੰਗ ਹੋ ਗਈ ਅਸੀਂ ਉਸ ਜੰਗ ਦੇ ਹਵਾਲੇ ਨਾਲ ਤਿਆਰ ਹਾਂ, ਤਾਂ ਇੱਕ ਤਸਵੀਰ ਜਾਰੀ ਹੁੰਦੀ ਹੈ। ਜੀ ਬਿਲਕੁਲ। ਉਹ ਤਸਵੀਰ ਦੇ ਵਿੱਚ ਮਨੀਰ ਅਮਰੀਕਾ ਦੇ ਇੱਕ ਜਰਨਲ ਨਾਲ ਨਜ਼ਰ ਆਉਂਦੇ ਨੇ, ਤੇ ਉਸ ਤਸਵੀਰ ਦੇ ਰਾਹੀਂ ਇਹ ਬਿਆਨ ਦਿੱਤਾ ਜਾਂਦਾ ਹੈ ਕਿ ਜੇ ਸਾਨੂੰ ਮੁਕਾਉਣ ਦੀ ਕੋਸ਼ਿਸ਼ ਹੋਈ ਤਾਂ ਅਸੀਂ ਦੁਨੀਆ ਨੂੰ ਮੁਕਾ ਕੇ ਮਰਾਂਗੇ। ਬਿਲਕੁਲ ਸਹੀ, ਬਿਲਕੁਲ ਇਦਾਂ ਹੀ ਹੈ, ਤਾਂ ਅਸੀਂ ਲੈ ਕੇ ਨਾਲ ਮਰਾਂਗੇ, ਹੈ ਨਾ। ਤੇ ਸਾਡੇ ਕੋਲ ਪਰਮਾਣੂ ਹੈਗਾ। ਮੁੜ ਕੇ ਪਰਮਾਣੂ ਧਮਕੀ ਵੀ ਦਿੱਤੀ ਜਾ ਰਹੀ ਹੈ, ਤੇ ਉਹ ਤਸਵੀਰ ਵੀ ਇਹ ਕਹਿਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਕੱਲਾ ਮਨੀਰ ਪਾਕਿਸਤਾਨੀ ਫੌਜ ਨਹੀਂ ਲੜੂਗੀ, ਅਮਰੀਕਾ ਵਾਲਾ ਜਰਨਲ ਅਮਰੀਕਾ ਵਾਲੀ ਫੌਜ ਵੀ ਲੜੂਗੀ। ਇਹ ਮਤਲਬ ਵੀ ਆ ਉਹਦਾ। ਸਹੀ। ਇਹ ਭਾਰਤ ਨੂੰ ਹੁਣ ਰਾਸ਼ਟਰਵਾਦ ਜਗਾਓ ਆਪਣਾ, ਤੇ ਅਜੇ ਵੀ ਤੁਸੀਂ ਨਾਂ ਲੈਣਾ ਜਿਹੜਾ ਤਬਕ ਰਹੇ ਹੋ ਉਹਦੇ ਕੀ ਅਰਥ ਨੇ। ਪਰ ਜਿੱਦਾਂ ਹੀ ਦੋਵੇਂ ਪਾਸਿਓਂ ਜੰਗ ਦੀਆਂ ਗੱਲਾਂ ਚੱਲਦੀਆਂ ਨੇ, ਤਾਂ ਸਭ ਤੋਂ ਵੱਧ ਫਿਕਰਾਂ 'ਚ ਲਹਿੰਦਾ ਤੇ ਚੜ੍ਹਦਾ ਪੰਜਾਬ। ਸਹੀ ਹੈ। ਜੰਗ ਦੇ ਮੂੰਹ 'ਚ ਤਾਂ ਤੁਸੀਂ ਸਾਨੂੰ ਧੱਕਣਾ ਨਾ, ਤੇ ਇਸ ਲਈ ਇਹ ਬਿਆਨੀਏ ਫਿਕਰ ਪਾਉਂਦੇ ਨੇ, ਧੂਹ ਪਾਉਂਦੇ ਨੇ, ਤੇ ਜੰਗ ਕਿਸੇ ਮਸਲੇ ਦਾ ਹੱਲ ਨਹੀਂ। ਜੇ ਅਜੇ ਵੀ ਸਮਝ ਨਹੀਂ ਆਈ ਤਾਂ ਫਿਰ ਰੱਬ ਰੱਖਾ ਜੀ।